ਮੰਦਭਾਗੀ ਘਟਨਾ ਸਿੰਘ ਸਾਹਿਬ ਵਰਗੀ ਜਿਹੜੀ ਧਾਰਮਿਕ ਸ਼ਖਸੀਅਤ ਜਿਹੜੀ ਬਹੁਤ ਹੀ ਸਹਿਜ ਦੇ ਨਾਲ ਵਿਚਰਨ ਵਾਲੀ ਸ਼ਖਸੀਅਤ ਹੈ ਉਹਨਾਂ ਦੇ ਉੱਪਰ ਇਸ ਤਰ੍ਹਾਂ ਦਾ ਅਟੈਕ ਕਰਨਾ ਬਹੁਤ ਮੰਦਭਾਗੀ ਗੱਲ ਹੈ। ਇਹਨੂੰ ਮੈਂ ਕੰਡੈਮ ਕਰਦਾ ਔਰ ਅਕਾਲ ਪੁਰਖ ਦਾ ਮੈਂ ਧੰਨਵਾਦ ਵੀ ਕਰਦਾ ਕਿ ਉਹਨਾਂ ਨੇ ਜਿਹੜਾ ਹੈਗਾ ਕਿਸੇ ਵੀ ਨੁਕਸਾਨ ਹੋਣ ਤੋਂ ਜਿਹੜਾ ਆਪਣਾ ਹੱਥ ਦੇ ਕੇ ਆਪ ਰੱਖੀ। ਮੈਂ ਸਿੰਘ ਸਾਹਿਬ ਨੂੰ ਮਿਲਿਆ ਵੀ ਬੜੀ ਚੜ੍ਹਦੀ ਕਲਾ ਦੇ ਵਿੱਚ। ਇਸ ਕਰਕੇ ਬਾਕੀ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ। ਜਿਹਨੇ ਅਟੈਕ ਕੀਤਾ ਸੀ ਉਹ ਮੌਕੇ ਤੇ ਫੜਿਆ ਗਿਆ। ਬਾਕੀ ਪੁਲਿਸ ਦਾ ਕੰਮ ਹੈ, ਲੇਕਿਨ ਸਿੰਘ ਸਾਹਿਬ ਪੂਰੀ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਹੈ ਔਰ ਮੈਂ ਮਾਲਕ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਹੱਥ ਦੇ ਕੇ ਲੱਗੀ। ਸਰ, ਪੰਜਾਬ ਸਰਕਾਰ ਵੱਲੋਂ ਨੈਕਸਟ ਕਾਰਵਾਈ ਕੀ ਰਹੇਗੀ? ਪੁਲਿਸ ਦਾ ਕੰਮ ਹੈ, ਮੌਕੇ ਤੇ ਜਿਹੜੀ ਹੈ ਉਹ ਜਿਹੜੇ ਵੀ ਅਟੈਕ ਕੀਤਾ ਸੀ ਉਹ ਫੜਿਆ ਗਿਆ। ਬਾਕੀ ਪੁਲਿਸ ਇਨਵੈਸਟੀਗੇਸ਼ਨ ਕਰਕੇ ਹਰ ਗੱਲ ਦੀ ਤਹਿ ਤੱਕ ਜਾਏਗੀ ਕਿ ਕੀ ਕਾਰਨ। ਸਰ, ਹੁਣ 3-4 ਘੰਟੇ ਹੋ ਗਏ ਜੀ ਹਮਲਾ ਹੋਏ ਨੂੰ, ਪਤਾ ਲੱਗਿਆ ਜੀ ਕਿਹੜੀ ਜਥੇਬੰਦੀ ਦਾ ਬੰਦਾ ਸੀ? ਦੇਖੋ, ਇਹ ਇਨਵੈਸਟੀਗੇਸ਼ਨ ਪੁਲਿਸ ਕਰ ਰਹੀ ਹੈ, ਇਸ ਕਰਕੇ ਉਹਦੇ ਤੇ ਮੇਰਾ ਜਾਂ ਕਿਸੇ ਵੀ ਸਰਕਾਰੀ ਨੁਮਾਇੰਦੇ ਦਾ ਜਿਹੜਾ ਕੁਝ ਵੀ ਕਮੈਂਟ ਕਰਨਾ ਪ੍ਰੋਪਰ ਨਹੀਂ। ਉਹਨਾਂ ਦਾ ਕੰਮ ਹੈ, ਜੋ ਵੀ ਫ੍ਰੀ ਐਂਡ ਫੇਅਰ ਹੈਗਾ ਉਹ ਜਸਟਿਸ ਹੋਣਾ ਚਾਹੀਦਾ। ਇਸ ਕਰਕੇ ਜੋ ਨਿਰਪੱਖ ਜਾਂਚ ਪੁਲਿਸ ਨੂੰ ਕਰਨ ਵਾਸਤੇ ਆਦੇਸ਼ ਦਿੱਤੇ, ਜੋ ਵੀ ਨਿਰਪੱਖ ਗੱਲ ਹੋਏਗੀ ਸਾਹਮਣੇ। ਸਰ, ਜਿਵੇਂ ਹਮਲਾ ਹੋਇਆ ਜੀ, ਲੱਗਦਾ ਕਿ ਸਿੰਘ ਸਾਹਿਬਾਨ ਦੇ ਜਿਹੜੇ ਸੁਰੱਖਿਆ ਘੇਰੇ ਨੂੰ ਹੋਰ ਵੀ ਸਖਤ ਕੀਤਾ ਜਾਣ ਦੀ ਲੋੜ ਹੈ? ਦੇਖੋ, ਸਿੰਘ ਸਾਹਿਬ ਦਾ ਗੁਰੂ ਮਹਾਰਾਜ ਦੇ ਆਸਰਾ ਰਿਹਾ, 24 ਘੰਟੇ ਨਾਮ ਜਪਣ ਵਾਲੇ, ਬਾਣੀ ਦਾ ਪ੍ਰਚਾਰ ਕਰਨ ਵਾਲੇ, ਤੇ ਗੁਰੂ ਮਹਾਰਾਜ ਨੇ ਹੱਥ ਦੇ ਕੇ ਰੱਖਿਆ। ਇਸ ਕਰਕੇ ਜਿਨ੍ਹਾਂ ਦੇ ਨਾਲ ਗੁਰੂ ਮਹਾਰਾਜ ਦਾ ਹੱਥ ਸਿਰ ਤੇ ਹੈ, ਕੋਈ ਖਤਰਾ ਕਿ ਡਾਕਟਰ ਸਾਹਿਬ ਇਹਨੂੰ ਰਾਮ ਰਹੀਮ ਮੁੱਦੇ ਨਾਲ ਵੀ ਜੋੜ ਕੇ ਦੇਖਿਆ ਜਾ ਸਕਦਾ? ਦੇਖੋ, ਮੈਂ ਕਿਸੇ ਗੱਲ ਨਾਲ ਵੀ ਨਹੀਂ ਜੋੜਨਾ ਚਾਹੁੰਦਾ। ਇਹ ਹੁਣ ਪੁਲਿਸ ਦਾ ਕੰਮ ਹੈ ਕਿ ਜਦੋਂ ਇੱਕ ਹੁੰਦਾ ਕਿ ਦੋਸ਼ੀ ਦਾ ਪਤਾ ਨਾ ਹੋਵੇ, ਫਿਰ ਕਈ ਤਰ੍ਹਾਂ ਦੀਆਂ ਕੈਸਰਾਈਆਂ ਲੱਗਦੀਆਂ ਨੇ। ਜਦੋਂ ਮੌਕੇ ਤੇ ਜੋ ਗੱਲ ਹੋਈ ਹੈ, ਮੌਕੇ ਤੇ ਬੰਦਾ ਫੜਿਆ ਗਿਆ, ਪੁਲਿਸ ਉਹਦੀ ਇਨਵੈਸਟੀਗੇਸ਼ਨ ਕਰ ਰਹੀ ਹੈ। ਸਾਰੇ ਤੱਥ ਜਿਹੜੇ ਆ ਪੁਲਿਸ ਆਪਣੇ ਆਪ ਇਕੱਠੇ ਕਰ